ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਵਰਿੰਦਰ ਸਿੰਘ ਬੋਲ ਯੂਬਾ ਸਿਟੀ ਤੇ ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇੱਕ ਯੂਐਸਏ ਦੀ ਜਿਹੜੀ ਅਪੀਲਸ ਕੋਰਟ ਹੈਗੀ ਆ, ਉਹਨਾਂ ਨੇ ਰੂਲ ਆਊਟ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਟੈਰਿਫਸ ਆ ਉਹ ਇਲੀਗਲ ਹੈਗੇ ਆ। ਤੇ ਇਹ ਜਿਹੜੀ ਆ ਇਨਫੋਰਸਮੈਂਟ ਆ ਉਹ ਮਿਡਲ ਆਫ ਅਕਤੂਬਰ ਤਾਈਂ ਉਸ ਨੂੰ ਨਾ ਕੀਤਾ ਜਾਵੇ। ਇਹ ਰੂਲਿੰਗ ਜਿਹੜੀ ਆ ਯੂਐਸ ਕੋਰਟ ਆਫ ਅਪੀਲਸ ਫਾਰ ਦਾ ਫੈਡਰਲ ਸਰਕਟ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਆ, ਉਧਰੋਂ ਆਈ ਹੈਗੀ ਆ, ਜੋ ਕਿ ਫੋਕਸ ਹੀ ਰੈਸੀਪ੍ਰੋਕਲ ਟੈਰਿਫ ਜੋ ਟਰੰਪ ਉਹਨਾਂ ਨੇ ਇੰਪੋਜ਼ ਕੀਤੇ ਸੀ ਅਪ੍ਰੈਲ ਮਹੀਨੇ ਦੇ ਵਿੱਚ, ਖਾਸ ਕਰਕੇ ਚਾਈਨਾ, ਕੈਨੇਡਾ ਤੇ ਮੈਕਸੀਕੋ ਦੇ ਵਿੱਚ। ਸੋ ਇਹ ਜਿਹੜਾ ਕੋਰਟ ਦਾ ਡਿਸੀਜਨ ਆ, ਇਹ ਹੋਰ ਟੈਰਿਫਸ ਨੂੰ ਨਹੀਂ ਜਿਹੜਾ ਕਿਸੇ ਤਰ੍ਹਾਂ ਦਾ ਵੀ ਇਹ ਅਫੈਕਟ ਕਰਦਾ ਹੈਗਾ। ਸੋ ਅਲਟੀਮੇਟਲੀ ਪ੍ਰੈਜ਼ੀਡੈਂਟ ਟਰੰਪ ਹੁਣੀ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਯੂਐਸ ਦੀ ਸੁਪਰੀਮ ਕੋਰਟ ਕੋ ਜਾਊਗਾ, ਤੇ ਯੂਐਸ ਦੀ ਸੁਪਰੀਮ ਕੋਰਟ ਕੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੈਜੋਰਿਟੀ ਹੈਗੀ ਆ ਰਿਪਬਲਿਕਨਸ ਦੇ ਕੋਲ, ਜਿਹੜੇ ਰਿਪਬਲਿਕਨ ਲੀਨਿੰਗ ਜਿਹੜੇ ਜਸਟਿਸਸ ਹੈਗੇ ਆ। ਸੋ ਜਿਹੜਾ ਡਿਸੀਜਨ ਆ ਉਹ ਅਲਟੀਮੇਟਲੀ ਹੋ ਸਕਦਾ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਹੀ ਆਵੇ, ਪਰ ਅਪੀਲਸ ਕੋਰਟ ਨੇ ਇਹ ਅੱਜ ਡਿਸੀਜਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਦਿੱਤਾ ਹੈਗਾ। ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਿਨ ਨਿਊਸਮ, ਉਹਨਾਂ ਨੇ ਅੱਜ ਇੱਕ ਟਾਸਕ ਫੋਰਸ ਜਿਹੜੀ ਆ ਉਹ ਲਾਂਚ ਕੀਤੀ ਹੈ। ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਹੋਮਲੈਸ ਦੇ ਨਾਲ ਇਨਕੈਂਪਮੈਂਟਸ ਬਣੇ ਹੋਏ ਨੇ, ਉਹਨਾਂ ਨੂੰ ਨਜਿੱਠਣ ਦੇ ਲਈ ਜਾਂ ਉਹਨਾਂ ਨੂੰ ਸਾਫ਼ ਕਰਨ ਦੇ ਲਈ ਗੈਵਿਨ ਨਿਊਸਮ ਨੇ ਦੱਸਿਆ ਵੀ ਜਿਹੜੇ ਅੱਜ ਇਹ ਕਰੀ ਗਈ ਹੈ, ਜਿਹੜੀ ਲਾਂਚ ਕੀਤੀ ਗਈ ਹੈ, ਇਹ ਜਿੰਨੀ ਵੀ ਜਿਹੜੀ ਕੰਪੇਨ ਚੱਲ ਰਹੀ ਹੈ ਇਹਨੂੰ ਹਟਾਉਣ ਦੇ ਲਈ, ਉਹਦੇ ਵਿੱਚ ਜਿਹੜਾ ਉਹਨੂੰ ਹੋਰ ਹੱਲਾਸ਼ੇਰੀ ਦੇਊਗੀ ਤੇ ਉਹਨੂੰ ਹੋਰ ਤੇਜ਼ ਕਰੂਗੀ। ਕੈਲੀਫੋਰਨੀਆ ਦੇ ਕਹਿੰਦੇ 10 ਜਿਹੜੇ ਵੱਡੇ ਸ਼ਹਿਰ ਨੇ, ਜਿਨ੍ਹਾਂ ਦੇ ਵਿੱਚ ਲਾਸ ਐਂਜਲਸ, ਸੈਨ ਫਰਾਂਸਿਸਕੋ, ਆਕਲੈਂਡ, ਸੈਨ ਡਿਏਗੋ, ਸੈਕਰਾਮੈਂਟੋ, ਸੈਨ ਹੋਜ਼ੇ, ਲੌਂਗ ਬੀਚ, ਐਨਾਹਾਈਮ ਤੇ ਬੇਕਰਸਫੀਲਡ ਤੇ ਫ੍ਰੈਜ਼ਨੋ। ਇਹ ਕਹਿੰਦੇ ਵੀ ਇਹ ਉਹ ਜ਼ਿਆਦਾ ਇਹ ਹਿੱਸੇ ਨੇ, ਖਿੱਤੇ ਨੇ, ਜਿੱਥੇ ਜਿਹੜੀ ਹੋਮਲੈਸਨੈਸ ਕਰਕੇ ਜਿਹੜਾ ਉਹ ਲੋਕਾਂ ਦਾ ਪਬਲਿਕ ਪਲੇਸਿਸ ਦੇ ਉੱਤੇ ਜਾਣਾ ਜਿਹੜਾ ਉਹ ਔਖਾ ਹੋਇਆ ਪਿਆ। ਨਾਲ ਹੀ ਇਹ ਕਹਿੰਦੇ ਵੀ ਜਿੰਨੀਆਂ ਵੀ ਇਨਕੈਂਪਮੈਂਟਸ ਜਿਹੜੀਆਂ ਨੇ ਸਟੇਟ ਪ੍ਰੋਪਰਟੀਜ਼ ਤੇ ਲੱਗੀਆਂ ਹੋਈਆਂ ਨੇ, ਜਾਂ ਉਹ ਹਾਈਵੇਜ਼ ਦੇ ਨਾਲ ਨੇ, ਜਾਂ ਜਿੱਥੇ ਆਫ ਰੈਂਪ ਨੇ ਬਣੇ ਹੋਏ ਉੱਥੇ ਨੇ, ਜਾਂ ਅੰਡਰ ਸੁਪਰਪਾਸਿਸ ਨੇ, ਜਿੱਥੇ ਵੀ ਇਹ ਸਾਰੀਆਂ ਥਾਵਾਂ ਦੇ ਉੱਤੇ, ਉੱਥੋਂ ਇਹ ਜਿਹੜੇ ਹਟਾਏ ਜਾਣਗੇ। ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜਾ ਉਹ ਰਿਸਪੌਂਸੀਬਲ ਹੋਊਗਾ ਪਬਲਿਕ ਸੇਫਟੀ ਪ੍ਰੋਵਾਈਡ ਕਰਨ ਦੇ ਲਈ, ਜਦੋਂ ਵੀ ਇਹ ਰਿਮੂਵਲ ਹੋਣਗੇ ਜਾਂ ਜਦੋਂ ਵੀ ਇਹਨਾਂ ਨੂੰ ਮੋਨੀਟਰਿੰਗ ਕੀਤਾ ਜਾਊਗਾ ਏਰੀਆ ਦੇ ਵਿੱਚ, ਜਿੱਥੇ ਵੀ ਹਟਾਇਆ ਜਾਊਗਾ ਉੱਥੇ ਲੋਕਾਂ ਦੇ ਲਈ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਜਿਹੜਾ ਉਹ ਖੜਨਾ ਪਊਗਾ। ਆਫਿਸ ਆਫ ਐਮਰਜੈਂਸੀ ਸਰਵਿਸ ਜਿਹੜਾ ਉਹ ਵੀ ਆਪਦੇ ਜਿੰਨੇ ਵੀ ਲੌਜਿਸਟਿਕਸ ਨੇ ਜਾਂ ਹੋਰ ਜਿੰਨੀਆਂ ਵੀ ਉਹਦੇ ਰਿਸੋਰਸਿਸ ਨੇ, ਉਹਨਾਂ ਦੇ ਨਾਲ ਮੌਜੂਦ ਰਹੂਗਾ। ਡਿਪਾਰਟਮੈਂਟ ਆਫ ਹਾਊਸਿੰਗ ਐਂਡ ਕਮਿਊਨਿਟੀ ਡਿਵੈਲਪਮੈਂਟ ਜਿਹੜਾ ਉਹ ਵੀ ਜਿਹੜਾ ਉਹ ਜਿੰਨੇ ਵੀ ਹਾਊਸਿੰਗ ਦੇ ਇਲਾਕਿਆਂ ਦੇ ਵਿੱਚ, ਜਾਂ ਕਹਿ ਲਓ ਕਿ ਸਪੋਰਟਿਵ ਸਰਵਿਸਿਜ਼ ਜਿੱਥੇ ਚਾਹੀਦੀਆਂ, ਉੱਥੇ ਜਿਹੜੀਆਂ ਇਨਕੈਂਪਮੈਂਟਸ ਨੂੰ ਹਟਾਉਣ ਦੇ ਵਿੱਚ ਮਦਦ ਕਰੂਗਾ। ਹੈਲਥ ਐਂਡ ਹਿਊਮਨ ਸਰਵਿਸ ਜਿਹੜਾ ਉਹ ਵੀ ਕਹਿੰਦੇ ਵੀ ਸਪੋਰਟ ਕਰੂਗਾ ਲੋਕਲ ਗਵਰਨਮੈਂਟਸ ਨੂੰ, ਜਿੱਥੇ ਵੀ ਕਿਸੇ ਨੂੰ ਹੈਲਥ ਕੇਅਰ ਦੇ ਨਾਲ ਸੰਬੰਧਿਤ ਕੋਈ ਕਿਸੇ ਨੂੰ ਜਿਹੜੀ ਕੋਈ ਆਪਾਂ ਕਹਿ ਲਈਏ ਦਿੱਕਤ ਹੈ, ਕੋਈ ਬਿਮਾਰੀ ਹੈ, ਕੈਲਟ੍ਰਾਂਸ ਨੂੰ ਵੀ ਇਹਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ ਗੈਵਿਨ ਨਿਊਸਮ, ਉਹਨਾਂ ਦੇ ਬਾਰੇ ਆਪਾਂ ਅਕਸਰ ਇਹ ਗੱਲ ਕਰਦੇ ਹੁੰਦੇ ਵੀ ਉਹਨਾਂ ਦੇ ਜਿਹੜੇ ਸਿਆਸੀ ਇਰਾਦੇ ਨੇ ਬਹੁਤ ਵੱਡੇ ਨੇ। ਜਦੋਂ ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਵੀ ਉਹਨਾਂ ਦਾ ਮਾਲੀਆ ਘਟਣ ਲੱਗ ਪਿਆ, ਉੱਥੋਂ ਬਿਜ਼ਨਸ ਜਿਹੜੇ ਨੇ ਉਹ ਮੂਵ ਕਰਕੇ ਲੋਕਾਂ ਨੂੰ ਉੱਥੋਂ ਪਲਾਇਨ ਕਰਨਾ ਪਿਆ,
ਉਦੋਂ ਉਹਨਾਂ ਨੂੰ ਜਾਗ ਆਈ ਹੈ ਵੀ ਹੁਣ ਆਪਾਂ ਇੱਥੋਂ ਜਿਹੜੀ ਹੈ ਹੋਮਲੈਸਨੈਸ ਦੇ ਨਾਲ ਜਿਹੜੀ ਇਨਕੈਂਪਮੈਂਟਸ ਬਣੀ ਹੈ ਜਾਂ ਹੋਮਲੈਸਨੈਸ ਦੇ ਨਾਲ ਸਿੱਝਣ ਦੇ ਲਈ ਟਾਸਕ ਫੋਰਸ ਬਣਾਉਣੀ ਹੈ। ਜਦੋਂ ਐਲਏ ਵਰਗੇ ਸ਼ਹਿਰ ਜਾਂ ਹੋਰ ਜਿਹੜੇ ਸ਼ਹਿਰ ਨੇ ਜਦੋਂ ਵਾਰਦਾਤਾਂ ਕ੍ਰਾਈਮ ਵਧਣ ਲੱਗ ਪਏ ਇਹਨਾਂ ਚੀਜ਼ਾਂ ਦੇ ਕਰਕੇ, ਤਾਂ ਉਦੋਂ ਹੁਣ ਉਹ ਕਹਿੰਦੇ ਵੀ ਹੁਣ ਇਹਨੂੰ ਹੋਰ ਤੇਜ਼ ਕਰਨਾ ਹੈ। ਅੱਜ ਜਿਹੜੇ ਲੋਕਾਂ ਨੂੰ ਸਵਾਲ ਇਹ ਹੈ ਵੀ ਜਿਹੜੇ ਅੱਜ ਤੁਹਾਨੂੰ ਕੰਮ ਯਾਦ ਆਏ ਨੇ, ਤੁਸੀਂ ਕਰ ਰਹੇ ਹੋ, ਲੋਕਾਂ ਦੀ ਸਿਕਿਉਰਿਟੀ ਵੀ ਤੁਹਾਨੂੰ ਯਾਦ ਆ ਗਈ, ਵੱਖ-ਵੱਖ ਮਹਿਕਮੇ ਵੀ 6-7 ਤੁਸੀਂ ਨਾਲ ਲੈ ਲਏ, ਹੋਰ ਵੀ ਤੁਸੀਂ ਥਾਵਾਂ ਵੀ ਦੱਸਤੀਆਂ ਵੀ ਕਿਹੜੀਆਂ ਤੋਂ ਚੱਕਣੇ ਆ, ਤੁਸੀਂ ਇਹ ਵੀ ਦੱਸਤਾ ਵੀ ਸ਼ਹਿਰ ਕਿਹੜੇ ਸਾਡੇ ਪਹਿਲੇ ਨੰਬਰ ਤੇ ਨਿਸ਼ਾਨੇ ਤੇ ਹੈ, ਤੇ ਜਦੋਂ ਉਹਨਾਂ ਸ਼ਹਿਰਾਂ ਦੇ ਵਿੱਚੋਂ ਆਵਾਜ਼ ਉੱਠੀ ਸੀ, ਤੁਸੀਂ ਉਦੋਂ ਕਿਉਂ ਨਾ ਤੁਹਾਡੀ ਜਾਗ ਜਿਹੜੀ ਆ ਉਹ ਖੁੱਲੀ? ਜੀ। ਜੀ, ਬਿਲਕੁਲ। ਗਵਰਨਰ ਨੇ ਇਹ ਜਿਹੜਾ ਕੰਮ ਆ 2024 ਸ਼ੁਰੂ ਕੀਤਾ ਸੀ। ਪਹਿਲਾਂ 3 ਸ਼ਹਿਰਾਂ 'ਚ ਬੇਕਰਸਫੀਲਡ, ਸੈਨ ਬਰਨਾਰਡੀਨੋ ਤੇ ਓਕਲੈਂਡ 'ਚ। ਕਹਿੰਦੇ ਵੀ ਬੇਕਰਸਫੀਲਡ 'ਚ ਅਪ੍ਰੈਲ 2024 ਤੋਂ ਲੈ ਕੇ ਹੁਣ ਤੱਕ 859 ਫੈਲਨੀ ਅਰੈਸਟ, 721 ਮਿਸਡਿਮੀਨਰ ਅਰੈਸਟ, 2654 DUI ਅਰੈਸਟ ਤੇ 1386 ਚੋਰੀ ਕੀਤੀਆਂ ਵਹੀਕਲ ਰਿਕਵਰ ਕੀਤੀਆਂ ਗਈਆਂ ਤੇ 114 ਦੇ ਕਰੀਬ ਫਾਇਰ ਆਰਮ ਜਿਹੜੇ ਆ ਉਹ ਫੜੇ ਗਏ ਸੀ। ਓਕਲੈਂਡ ਦੇ ਵਿੱਚ 34% ਕਹਿੰਦੇ ਕ੍ਰਾਈਮ ਜਿਹੜਾ ਓਵਰਆਲ ਡਿਕਰੀਜ਼ ਹੋਇਆ ਹੈਗਾ। ਸੈਨ ਬਰਨਾਰਡੀਨੋ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਵੀ ਫੈਲਨੀ ਅਰੈਸਟ 357, 1617 ਮਿਸਡਿਮੀਨਰ ਅਰੈਸਟ ਤੇ 170 DUI ਅਰੈਸਟ ਜਿਹੜੇ ਕੀਤੇ ਗਏ ਹੈਗੇ ਆ। ਸੋ ਓਵਰਆਲ ਕੈਲੀਫੋਰਨੀਆ ਦੇ ਗਵਰਨਰ ਹੁਣ ਕੋਸ਼ਿਸ਼ ਕਰ ਰਹੇ ਆ ਵੀ ਹੋਮਲੈਸਨੈਸ ਜਿਹੜੀਆਂ ਇਨਕੈਂਪਮੈਂਟਸ ਹੈਗੀਆਂ ਆ, ਜਿਹੜੇ ਉਹਨਾਂ ਦੇ ਟੈਂਟ ਆ ਉਹ ਸਾਰਿਆਂ ਨੂੰ ਰਿਮੂਵ ਕੀਤਾ ਜਾਵੇ ਤੇ ਜਿਹੜਾ ਕ੍ਰਾਈਮ ਆ ਉਹ ਘਟਾਇਆ ਜਾਵੇ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਉਹਨਾਂ ਦੀ ਅੱਖ ਜਿਹੜੀ ਆ ਉਹ ਹੁਣ ਯੂਐਸ ਦੇ ਪ੍ਰੈਜ਼ੀਡੈਂਟ ਦੀ ਜਿਹੜੀ ਵਾਈਟ ਹਾਊਸ ਆ ਉੱਥੇ ਹੈਗੀ ਆ। ਸੋ ਟਰੰਪ ਸੌਰੀ ਗੈਬਨ ਨਿਊਸਮ ਹੋਣਾ ਨੇ ਅੱਜ ਇਹ ਵੀ ਵਾਰਨਿੰਗ ਦਿੱਤੀ ਆ ਅਮਰੀਕਨਸ ਨੂੰ, ਕਹਿੰਦੇ ਵੀ ਤੁਸੀਂ ਆਪਣੇ ਮੁਲਕ ਨੂੰ ਲੂਜ਼ ਕਰ ਜਾਓਗੇ ਜੀ। ਟਰੰਪ ਹੋਣਾ ਦੇ ਅੰਡਰ। ਜੀ। ਇਹ ਕੈਲੀਫੋਰਨੀਆ ਸਮਿਟ ਉਹ ਕਰ ਰਹੇ ਸੀ ਜਿੱਥੇ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਪੋਲੀਟੀਕੋਜ਼ ਕੈਲੀਫੋਰਨੀਆ ਸਮਿਟ ਜੋ ਸੈਕਰਾਮੈਂਟੋ ਦੇ ਵਿੱਚ ਹੋਈ ਹੈਗੀ ਆ, ਜਿਹੜੇ 2028 ਦੇ ਵਿੱਚ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਹੋਣੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਇਹ ਹੋਈ ਸੀਗੀ। ਸੋ ਗੈਬਨ ਨਿਊਸਮ ਉਹਨਾਂ ਨੇ ਕਾਫੀ ਜਿਹੜਾ ਸਖਤ ਸਟੈਂਡ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਲਿਆ ਹੋਇਆ ਆ। ਉਧਰੋਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਵੀ ਜਿਹੜਾ ਪੂਰਾ ਕੈਲੀਫੋਰਨੀਆ ਨੂੰ ਜਿੱਥੇ-ਜਿੱਥੇ ਐਕਸਪੋਜ਼ ਕਰ ਸਕਦੇ ਆ, ਉਹ ਐਕਸਪੋਜ਼ ਕਰ ਰਹੇ ਹੈਗੇ ਆ। ਜੀ, ਬਿਲਕੁਲ। ਇਹਨਾਂ ਨੇ ਤਾਂ ਇਸ ਤੱਕ ਕਹਿਤਾ ਵੀ ਜਿਹੜਾ ਇਹ ਟਰੰਪ ਨੇ ਇਹਨਾਂ ਨੇ ਕ੍ਰਿਟਿਸਿਜ਼ਮ ਕਰਦੇ-ਕਰਦੇ ਕਹਿੰਦੇ ਵੀ ਜਿਹੜਾ ਅਥੋਰਿਟੇਰੀਅਨ ਟੈਂਡੈਂਸੀ ਆ ਉਹਦੇ ਕਰਕੇ ਅਮਰੀਕਨਸ ਜਿਹੜੇ ਨੇ ਉਹ ਆਪਣੇ ਦੇਸ਼ ਨੂੰ ਗਵਾ ਬੈਠਣਗੇ। ਸੋ ਉਹਨਾਂ ਨੇ ਕਈ ਹੋਰ ਵੀ ਚੀਜ਼ਾਂ ਦੇ ਹਵਾਲੇ ਦਿੱਤੇ ਨੇ। ਨਾਲ ਹੀ ਉਹਨਾਂ ਨੇ ਕਿਹਾ ਵੀ ਯੂਐਸ ਦੇ ਵਿੱਚ ਜਿਹੜੇ ਕੈਪੀਟਲ ਰਾਈਟਸ ਹੋਏ ਸੀ ਜਨਵਰੀ 6, 2021 ਨੂੰ, ਉਹਦੇ ਵਿੱਚ ਵੀ ਉਹ ਕਹਿੰਦੇ ਵੀ ਅਸੀਂ ਬਿਲੀਵ ਨਹੀਂ ਕਰਦੇ ਵੀ ਉਹਨਾਂ ਨੂੰ ਫ੍ਰੀ ਕਰ ਦੇਣਾ ਚਾਹੀਦਾ ਸੀਗਾ, ਜਾਂ ਜਿਹੜਾ ਇਲੈਕਸ਼ਨ ਆਉਂਦਾ 2028 ਦਾ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਹੁਣ ਜਾਗ ਜਾਣਾ ਚਾਹੀਦਾ ਹੈ। ਬਿਲਕੁਲ ਜਿਵੇਂ ਤੁਸੀਂ ਹਰਜੋਤ ਸਿੰਘ ਖਾਲਸਾ ਜੀ ਜ਼ਿਕਰ ਕੀਤਾ ਸੀਗਾ, ਇੱਕ ਦੂਜੇ ਦੇ ਬਿਲਕੁਲ ਆਮੋ ਸਾਹਮਣੇ ਨੇ, ਬਹੁਤ ਜ਼ਿਆਦਾ ਓਪਨਲੀ ਕ੍ਰਿਟਿਸਿਜ਼ਮ ਕਰਦੇ ਨੇ ਗੈਵਨ ਨਿਊਸਮ ਜਦੋਂ ਉਹਨਾਂ ਨੂੰ ਮੌਕਾ ਮਿਲਦਾ। ਉਧਰੋਂ ਜਦੋਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਮੌਕਾ ਮਿਲਦਾ ਕਿਸੇ ਵੀ ਤਰੀਕੇ ਦਾ, ਉਹਨਾਂ ਕੋਲੇ ਤਾਂ ਇਹ ਤਾਂ ਇਕੱਲੇ ਬੁਲਾਰੇ ਬੋਲਦੇ ਨੇ, ਉਹਨਾਂ ਕੋਲੇ 5-6 ਨੇ ਫਿਰ ਜਿਹੜੇ ਧੜਾ-ਧੜ ਬੈਕ ਟੂ ਬੈਕ ਜਿਹੜੇ ਬਿਆਨ ਦਿੰਦੇ ਨੇ। ਅਗਲੀ ਖਬਰ ਦੇ ਵੱਲ ਵਧੀਏ, ਖਬਰ ਸਿਆਸਤ ਦੇ ਨਾਲ ਹੀ ਜੁੜੀ ਹੋਈ ਹੈ। ਸਾਬਕਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਜਿਨ੍ਹਾਂ ਦੇ ਬਾਰੇ ਆਪਾਂ ਸਵੇਰੇ ਦੱਸਿਆ ਸੀਗਾ ਵੀ ਉਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਆ ਉਹ ਹਟਾ ਦਿੱਤੀ ਗਈ ਹੈ, ਸੀਕ੍ਰੀਟ ਸਰਵਿਸ ਪ੍ਰੋਟੈਕਸ਼ਨ ਉਹਨੂੰ ਰਿਵੋਕ ਕਰ ਦਿੱਤਾ ਗਿਆ ਸੀਗਾ। ਹੁਣ ਦੱਸਦੇ ਆ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜਾ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਪ੍ਰੋਟੈਕਸ਼ਨ ਜਿਹੜਾ ਮੁਹੱਈਆ ਕਰਵਾਊਗਾ। ਕੈਲੀਫੋਰਨੀਆ ਅਫੀਸ਼ੀਅਲਸ ਜਿਹੜੇ ਨੇ ਉਹਨਾਂ ਨੇ ਇੱਕ ਜਿਹੜਾ ਪਲਾਨ ਆ ਉਹ ਦੱਸਿਆ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੈਰਿਸ ਜਿਹੜੇ ਆ ਉਹਨਾਂ ਨੂੰ ਅਸੀਂ ਡਿਗਨਿਟਰੀ ਪ੍ਰੋਟੈਕਸ਼ਨ ਜਿਹੜੀ ਆ ਦਿਆਂਗੇ, ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਦੀ ਜਿਹੜੀ ਆ ਪ੍ਰੋਟੈਕਸ਼ਨ ਵਾਪਸ ਲੈ ਲਈ ਆ। ਟਰੰਪ ਨੇ ਇੱਕ ਮੈਮੋਰੈਂਡਮ ਜਿਹੜਾ ਉਹ ਸਾਈਨ ਕੀਤਾ ਸੀਗਾ ਤਾਂ ਮਾਰਨਿੰਗ ਦੇ ਵਿੱਚ ਹੀ, ਤੇ ਉਹਨਾਂ ਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਸੀਗੀ ਵੀ ਅਸੀਂ ਜਿਹੜੀ ਸਿਕਿਉਰਿਟੀ ਆ ਉਹਨਾਂ ਦੀ ਉਹ ਰਿਵੋਕ ਕਰ ਦਿੱਤੀ ਆ। ਜਿਹੜੇ ਫਾਰਮਰ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਇਹ ਕਹਿੰਦੇ ਵੀ ਸੀਕ੍ਰੀਟ ਸਰਵਿਸ ਪ੍ਰੋਟੈਕਸ਼ਨ ਜਿਹੜੀ ਆ ਉਹ 6 ਮਹੀਨਿਆਂ ਲਈ ਜਿਹੜੀ ਉਹਨਾਂ ਨੇ ਹਾਸਲ ਕੀਤੀ ਸੀਗੀ ਜਦੋਂ ਤੋਂ ਉਹਨਾਂ ਨੇ ਆਫਿਸ ਛੱਡਿਆ। ਐਕਸ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਪ੍ਰੋਟੈਕਸ਼ਨ ਆਫ ਲਾਈਫ ਕਰਦੇ ਨੇ ਜਦੋਂ ਕਈ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਮਿਲਦੀ ਆ, ਜਦੋਂ ਕਿ ਕਈ ਵਾਰੀ ਜਿਨ੍ਹਾਂ ਦੀ ਟਰਮ ਜਿਹੜੀ ਆ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਕਈ ਵਾਰੀ ਛੱਡ ਵੀ ਦਿੰਦੇ ਨੇ। ਪ੍ਰੈਜ਼ੀਡੈਂਟ ਜੋ ਬਾਈਡਨ ਜਿਨ੍ਹਾਂ ਦੇ ਨਾਲ ਉਹ ਵਾਈਸ ਪ੍ਰੈਜ਼ੀਡੈਂਟ ਸੀਗੇ, ਉਹ ਜੁਲਾਈ 2026 ਤੱਕ ਜਿਹੜੀ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਮਾਫ ਕਰਨਾ ਅਮਰੀਕਾ ਦੇ ਵਿੱਚ ਜਿਹੜੀ ਹੈਰਿਸ ਦੀ ਪ੍ਰੋਟੈਕਸ਼ਨ ਸੀਗੀ ਉਹ ਬਣਦੀ ਸੀਗੀ। ਗਵਰਨਰ ਗੈਵਨ ਨਿਊਸਮ ਜਿਹੜੇ ਕਿ CHP ਜਿਨ੍ਹਾਂ ਦੇ ਅੰਡਰ ਹੈ, ਉਹਨਾਂ ਨੇ ਕਿਹਾ ਵੀ ਅਸੀਂ ਕਨਫਰਮ ਕਰਤਾ, ਉਹਨਾਂ ਨੇ ਸਾਡਾ ਆਫਿਸ ਜਿਹੜਾ ਉਹ ਵੀ ਕਮੈਂਟ ਨਹੀਂ ਕਰਦਾ ਸਿਕਿਉਰਿਟੀ ਅਰੇਂਜਮੈਂਟ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ, ਪਰ ਹਾਂ ਜੇਕਰ ਕਹਿੰਦੇ ਵੀ ਲੋੜ ਪਈ ਤਾਂ ਅਸੀਂ ਜਿਹੜੇ ਉਹਨਾਂ ਦੀ ਸਿਕਿਉਰਿਟੀ ਦੇ ਲਈ ਪ੍ਰੋਟੈਕਸ਼ਨ ਦੇ ਲਈ ਲਗਾਤਾਰ ਉਹ ਯਤਨ ਜਿਹੜੇ ਉਹ ਕਰਾਂਗੇ। ਤੇ ਹੁਣ ਦੱਸਿਆ ਜਾ ਰਿਹਾ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜਾ ਉਹਨਾਂ ਨੇ ਇਸ ਗੱਲ ਦੇ ਉੱਤੇ ਪੁਸ਼ਟੀ ਕੀਤੀ ਆ ਵੀ ਉਹ ਹੁਣ ਕਮਲਾ ਹੈਰਿਸ ਨੂੰ ਪ੍ਰੋਟੈਕਸ਼ਨ ਮੁਹੱਈਆ ਕਰਵਾਉਣਗੇ। ਜੀ। ਜੀ,
ਤੁਸੀਂ ਸਕਰੀਨ ਚੈੱਕ ਕਰੋ ਤੇ ਮੈਂ ਤਦ ਤੱਕ ਖਬਰ ਇੱਕ ਸਾਂਝੀ ਕਰਦਾ ਹਾਂ ਜੀ, ਇੰਸ਼ੋਰੈਂਸ ਨੂੰ ਲੈ ਕੇ। ਜੀ। ਇੰਸ਼ੋਰੈਂਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਟ੍ਰਿਪਲ ਏ ਹੈਗੀ ਆ, CSAA ਆ, ਹੂੰ, ਉਹ 6.9% ਰੇਟ ਇਨਕਰੀਜ਼ ਕਰਨ ਜਾ ਰਹੀ ਆ। ਜੀ। ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ, ਉਹ ਧੜਾ-ਧੜ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦੇ ਰੇਟਸ ਇਨਕਰੀਜ਼ ਕਰ ਰਹੀਆਂ ਹੈਗੀਆਂ। ਹੂੰ, ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਮਰਕਰੀ ਨੇ ਵੀ ਜਿਹੜੀ ਰਿਕੁਐਸਟ ਕੀਤੀ ਸੀ 18% ਦੇ ਕਰੀਬ। ਕੈਲੀਫੋਰਨੀਆ ਦੇ ਵਿੱਚ ਅੱਜ ਦੀ ਡੇਟ 'ਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ, ਜਾਂ ਤਾਂ ਉਹ ਕੈਲੀਫੋਰਨੀਆ ਨੂੰ ਛੱਡ ਕੇ ਜਾ ਚੁੱਕੀਆਂ ਆ, ਹੂੰ, ਜਾਂ ਉਹ ਨਵੇਂ ਬਿਜ਼ਨੈਸਸ ਨਹੀਂ ਲਿਖ ਰਹੀਆਂ ਹੈਗੀਆਂ। ਹੂੰ, ਤੇ ਜਿਹੜੀਆਂ ਕੰਪਨੀਆਂ ਲਿਖ ਰਹੀਆਂ ਹੈਗੀਆਂ ਆ, ਉਹ ਹਰ ਸਾਲ ਜੀ, ਬਹੁਤ ਜ਼ਿਆਦਾ ਜਿਹੜੇ ਰੇਟਸ ਆ ਇਨਕਰੀਜ਼ ਕਰ ਰਹੀਆਂ ਹੈਗੀਆਂ। ਹੂੰ, ਕੈਲੀਫੋਰਨੀਆ ਫੇਅਰ ਪਲਾਨ ਦੇ ਕੋਲ 6 ਲੱਖ ਤੋਂ ਵੱਧ ਜਿਹੜੇ ਕਸਟਮਰਸ ਆ, ਜੀ, ਉਹ ਹੋ ਚੁੱਕੇ ਹੈਗੇ ਆ। ਹੂੰ, ਸੋ ਇੱਕੋ ਹੀ ਇੱਕ ਜਿਹੜਾ ਰਿਜ਼ੋਰਟ ਹੈਗਾ ਕੈਲੀਫੋਰਨੀਆ ਫੇਅਰ ਪਲਾਨ। ਸੋ ਜਦੋਂ ਕੈਲੀਫੋਰਨੀਆ ਫੇਅਰ ਪਲਾਨ ਕੋਲ ਜਾਂਦੇ ਤਾਂ ਲੋਕਾਂ ਨੂੰ 2-2 ਪਾਲਿਸੀਆਂ ਬਾਈ ਕਰਨੀਆਂ ਪੈਂਦੀਆਂ। ਜੀ, ਕਵਰੇਜ ਬੜੀ ਲਿਮਿਟਡ ਹੈਗੀ ਆ ਉਹਦੇ ਵਿੱਚ। ਸੋ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ, ਇਸ ਟਾਈਮ ਦੇ ਉੱਤੇ ਚੱਲ ਰਹੀ ਹੈਗੀ ਆ। ਜੀ। ਅਗਲੀ ਜਿਹੜੀ ਖਬਰ ਆ, ਉਹ ਅਗਲੀ ਖਬਰ ਦੇ ਵੱਲ ਵਧੀਏ। ਇਸ ਟਾਈਮ ਦੀ ਜਿਹੜੀ ਖਬਰ ਆ ਰਹੀ ਆ, ਉਹ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਸਿਟੀ ਕਾਲਜ ਜਿਹੜਾ ਅਵਾਰਡ ਆ, ਉਹਨੂੰ $5,95,000 ਦੀ ਜਿਹੜੀ ਆ ਉਹ ਸਕਾਲਰਸ਼ਿਪ ਐਨੂਅਲੀ ਜਿਹੜੀ ਰਿਸੈਪਸ਼ਨ ਆ ਉਹਨੇ ਕੀਤੀ ਹੈ। ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਵੀ ਇੱਕ ਪ੍ਰੋਗਰਾਮ ਜਿਹੜਾ ਆਇਆ ਸੀਗਾ ਪਿਛਲੇ ਦਿਨਾਂ ਦੇ ਵਿੱਚ, ਉਸ ਪ੍ਰੋਗਰਾਮ ਦੇ ਤਹਿਤ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਸਟੂਡੈਂਟਸ ਦੇ ਉੱਤੇ ਜਿਹੜੇ ਖਰਚ ਆ ਪੈਸੇ ਇਹ ਕੀਤੇ ਜਾਣਗੇ। ਕਾਲਜ ਜਿਹੜੀ ਮੈਨੇਜਮੈਂਟ ਆ ਉਹਨਾਂ ਨੇ ਇਹ ਵੀ ਗੱਲ ਦੱਸੀ ਆ ਵੀ ਅਸੀਂ ਜਿਹੜੇ ਇਹ ਪੈਸੇ ਨੇ ਜਾਂ ਇਹ ਜਿਹੜਾ ਜਾਰੀ ਕਰਨ ਲੱਗੇ ਆ ਪ੍ਰੋਗਰਾਮ, ਇਹਦੇ ਵਿੱਚ ਉਹ ਕਹਿੰਦੇ ਵੀ ਉਹ ਜਿਹੜੇ ਫੰਡ ਆ ਉਹ ਸ਼ਾਮਲ ਨਹੀਂ ਗੇ ਜਿਹੜੇ ਰੋਕੇ ਗਏ ਸੀ। ਉਹ ਕਹਿੰਦੇ ਵੀ ਇਹ ਜਿਹੜਾ ਪ੍ਰੋਗਰਾਮ ਆ, ਇਹਦੇ ਲਈ ਅਸੀਂ ਪਹਿਲਾਂ ਹੀ ਜਿਹੜਾ ਮਨੀ ਦਾ ਮੈਨੇਜਮੈਂਟ ਆ ਜਿਹੜੀ ਉਹ ਕੀਤੀ ਹੋਈ ਆ, ਤੇ ਇਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਜਿਹੜੀ ਰਾਸ਼ੀ ਆ ਉਹ ਵਧਾ ਵੀ ਸਕਦੇ ਹਾਂ। ਫ੍ਰੈਜ਼ਨੋ ਸਿਟੀ ਕਾਲਜ ਦੀ ਜਿਹੜੀ ਇੱਕ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਵੀ ਜਿਹੜਾ ਉਹ ਦੱਸਿਆ ਜਾ ਰਿਹਾ, ਉਹਨਾਂ ਨੇ ਉਹ ਅਰਜ਼ੀਆਂ ਵੀ ਮੰਗੀਆਂ ਨੇ ਤੇ ਉਹਨਾਂ ਜਿਹੜੇ ਸਟੂਡੈਂਟਸ ਦੇ ਨਾਂ ਵੀ ਦੱਸਣ ਦਾ ਦਾਅਵਾ ਕੀਤਾ, ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਸ ਨੂੰ ਹਾਸਲ ਕਰਨਗੇ। ਮੁੱਢਲੀ ਜਾਣਕਾਰੀ ਦੇ ਮੁਤਾਬਕ ਜਿਹੜਾ ਉਹ ਕਾਲਜ ਜਿਹੜਾ ਅਵਾਰਡ ਦੇਊਗਾ 480 ਸਟੂਡੈਂਟ ਨੇ ਜਿਹੜੇ ਕਿ ਇਸ ਟਾਈਮ 2025 ਤੇ 26 ਦੇ ਅਕੈਡਮਿਕ ਈਅਰ ਦੇ ਲਈ ਚੁਣੇ ਗਏ ਨੇ। ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਉਹਨਾਂ ਕੈਟਾਗਰੀਜ਼ ਦੇ ਵਿੱਚ ਦਿੱਤਾ ਜਾਊਗਾ ਜਿਹੜੇ ਅਕੈਡਮਿਕ ਐਕਸੀਲੈਂਸ, ਹਾਰਡ ਵਰਕ ਤੇ ਡੈਡੀਕੇਸ਼ਨ। ਤੇ ਇਹ ਕਹਿੰਦੇ ਵੀ ਜਿਹੜੀਆਂ ਇਸ ਸਾਲ ਦੀਆਂ ਸਕਾਲਰਸ਼ਿਪਸ ਨੇ, ਸਿਗਨੀਫੀਕੈਂਸ ਇਨਕਰੀਜ਼ ਦੱਸਿਆ ਉਹਨਾਂ ਨੇ ਫਾਈਨੈਂਸ਼ੀਅਲ ਸਪੋਰਟ ਜਿਹੜਾ ਫ੍ਰੈਜ਼ਨੋ ਸਿਟੀ ਕਾਲਜ ਸਟੂਡੈਂਟਸ ਦੇ ਲਈ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਬੈਰੀਅਰਸ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਕ੍ਰਿਟੀਕਲ ਰਿਸੋਰਸਿਸ ਦੇ ਮਾਮਲੇ ਦੇ ਵਿੱਚ, ਤਾਂ ਉਹ ਜਿਹੜੇ ਵੀ ਲੋਕ ਫੇਸ ਕਰ ਰਹੇ ਨੇ ਉਹਨਾਂ ਨੂੰ ਆਪਦੀ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ ਜਾਂ ਕਿਸੇ ਹੋਰ ਤਰੀਕਿਆਂ ਦੇ ਨਾਲ, ਤਾਂ ਉਹਨਾਂ ਨੂੰ ਅਸੀਂ ਜਿਹੜਾ ਐਜੂਕੇਸ਼ਨਲ ਜਰਨੀ ਦਾ ਨਾਮ ਦਿੱਤਾ ਉਹਨਾਂ ਨੇ, ਅਸੀਂ ਕੰਟੀਨਿਊ ਕਰਨ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਮਦਦ ਆ ਉਹ ਕਰਾਂਗੇ। ਜਿੰਨੇ ਵੀ ਸਕਾਲਰਸ਼ਿਪ ਹਾਸਲ ਕਰਨ ਵਾਲੇ ਲੋਕ ਨੇ, ਉਹ ਕਹਿੰਦੇ ਵੀ ਬਕਾਇਦਾ ਉਹਨਾਂ ਸਟੂਡੈਂਟਸ ਦਾ ਜਿਹੜਾ ਅਕੈਡਮਿਕ ਡਿਸਪਲਿਨ ਬੈਕਗਰਾਉਂਡ ਆ ਉਹ ਚੈੱਕ ਕਰਕੇ ਤੇ ਹੁਣ ਉਹਨਾਂ ਦਾ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਜਾਊਗਾ। 5,95,000 ਦੀ ਸਕਾਲਰਸ਼ਿਪਸ ਦਾ ਐਲਾਨ ਕੀਤਾ ਗਿਆ, ਜਿਹਦੇ ਬੈਨੀਫਿਸ਼ੀਅਰੀ ਹੋਣਗੇ 480 ਵਿਦਿਆਰਥੀ। ਜੀ, ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਫਲੋਰੀਡਾ ਵਾਲਾ ਐਕਸੀਡੈਂਟ ਹੋਇਆ ਸੀ, ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਜਿਹੜਾ ਹੇਟ ਕ੍ਰਾਈਮ ਆ, ਉਹ ਬਹੁਤ ਜ਼ਿਆਦਾ ਵਧਿਆ ਹੋਇਆ, ਖਾਸ ਜੀ। ਕਰਕੇ ਪੰਜਾਬੀਆਂ ਦੇ, ਟਰੱਕਾਂ ਵਾਲਿਆਂ ਦੇ ਅਗੇਂਸਟ। ਹੂੰ, ਜਦੋਂ ਹੋਰ ਇਦਾਂ ਦੀਆਂ ਖਬਰਾਂ ਆਉਂਦੀਆਂ ਆ, ਉਹਦੇ ਨਾਲ ਹੋਰ ਜ਼ਿਆਦਾ ਜਿਹੜੀ ਬਦਨਾਮੀ ਹੁੰਦੀ ਹੈਗੀ ਆ। ਹੁਣ ਅੱਜ ਇੱਕ ਖਬਰ ਆ ਰਹੀ ਆ ਵੀ ਯੂਬਾ ਕਾਉਂਟੀ ਦੀ ਅਥਾਰਟੀਜ਼ ਨੇ ਇੱਕ ਪੰਜਾਬੀ ਮੂਲ ਦੇ ਬੰਦੇ ਨੂੰ ਫੜਿਆ, ਜਿਹਦੇ ਕੋਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਫਾਇਰ ਆਰਮਸ ਤੇ ਡਰੱਗ ਤੇ ਕੈਸ਼ ਜਿਹੜਾ ਆ ਉਹ ਫੜਿਆ ਗਿਆ ਹੈਗਾ ਆ। ਹੂੰ, ਹੂੰ, ਯੂਬਾ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਕਿਹਾ ਵੀ ਉਹਨਾਂ ਦੀ ਓਰੀਐਂਟਡ ਪੁਲਿਸਿੰਗ ਟੀਮ ਨੇ ਇੱਕ ਸਿਗਨੀਫੀਕੈਂਟ ਆਪਰੇਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈਗੀ ਆ। ਉਹ ਕਹਿੰਦੇ ਵੀ ਫੈਡਰਲ ਅਥਾਰਟੀਜ਼ ਦੇ ਨਾਲ ਅਸੀਂ ਰਲ ਕੇ ਕੰਮ ਕਰ ਰਹੇ ਸੀ। ਇੱਕ ਘਰ ਨੂੰ ਉਹਨਾਂ ਨੇ ਓਲਿਵਹਰਸਟ ਜੋ ਟਾਊਨ ਆ ਉੱਥੇ ਇੰਗਲਿਸ਼ ਵੇ ਦੇ ਉੱਤੇ ਉਹਨੂੰ ਸਰਚ ਕੀਤਾ ਤੇ ਉੱਥੋਂ 7 ਅਸੌਲਟ ਰਾਈਫਲਸ, ਹੂੰ, ਹੂੰ, 8 ਹੈਂਡਗਨਸ, ਜੀ, 2 ਪਾਉਂਡ ਦੀ ਓਪੀਅਮ ਅਫੀਮ ਤੇ $39,700 ਜਿਹੜਾ ਕੈਸ਼ ਆ ਹੂੰ, ਉਹ ਫੜਿਆ ਗਿਆ ਆ। 25 ਸਾਲਾਂ ਦਾ ਓਲਿਵਹਰਸਟ ਦੇ ਰਹਿਣ ਵਾਲਾ ਕੁਲਦੀਪ ਸਿੰਘ, ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਤੇ ਉਹਦੇ ਤੇ ਹੁਣ ਚਾਰजेस ਲਾਏ ਗਏ ਆ ਫਾਇਰ ਆਰਮ ਦੇ ਤੇ ਨੈਰਕੋਟਿਕਸ ਦੇ। ਸੋ ਡਰੱਗ ਦੇ ਤੇ ਫਾਇਰ ਆਰਮ ਦੇ। ਸੋ 7 ਅਸੌਲਟ ਰਾਈਫਲ ਸੀਗੀਆਂ। ਇਹ ਯੂਬਾ ਕਾਉਂਟੀ ਦੇ ਜਿਹੜੇ ਸ਼ੈਰਿਫਸ ਆ ਉਹਨਾਂ ਨੇ ਅੱਜ ਅਰੈਸਟ ਕੀਤਾ ਤੇ ਉਸਦੇ ਕੋਲੋਂ ਇਹ ਜਿਹੜਾ ਸਾਰਾ ਸਮਾਨ ਆ ਉਹ ਫੜਿਆ ਹੈ। ਜੀ। ਅਗਲੀ ਜਿਹੜੀ ਖਬਰ ਆ ਉਹ
ਆ ਰਹੀ ਹੈ ਸੈਨ ਬਰਨੀਨੋ ਕਾਉਂਟੀ ਦੇ ਵਿੱਚੋਂ। ਉੱਥੇ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ। ਉਹਨੇ ਜਦੋਂ ਪ੍ਰੋਟੈਸਟ ਕੀਤਾ ਸੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ, ਤੇ ਇੱਕ ਆਫੀਸਰ ਨੇ ਉਹਦੇ ਜਿਹੜਾ ਉਹਦਾ ਪਿਕਅਪ ਟਰੱਕ ਆ ਉਹਦੇ ਉੱਤੇ ਜਿਹੜੀ ਗੋਲੀ ਵੀ ਚਲਾ ਦਿੱਤੀ ਸੀ। ਫ੍ਰਾਂਸਿਸਕੋ ਲੰਗੇਰੀਆ ਨਾਮ ਦਾ ਇਹ ਜਿਹੜਾ ਉਹਦੇ ਜਿਹੜੇ ਵਕੀਲ ਨੇ, ਉਹਨਾਂ ਨੇ ਕਿਹਾ ਵੀ ਘੱਟੋ ਘੱਟ ਦਰਜਨ ਤੋਂ ਵੱਧ ਜਿਹੜੇ ਆਰਮਡ ਫੈਡਰਲ ਏਜੰਟ ਸੀਗੇ ਉਹ ਉਹਦੇ ਕਲਾਇੰਟ ਦੇ ਕੋਲ ਆਏ, ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਬੰਦੂਕ ਦੇ ਦਿਖਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹਨੂੰ ਜਿਹੜਾ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਫ੍ਰਾਂਸਿਸਕੋ ਲੰਗੇਰੀਆ ਹੈ, ਇਹ ਇੰਜਰਡ ਵੀ ਹੋ ਗਿਆ ਸੀਗਾ, ਤੇ ਉਹਨੇ ਜਦੋਂ ਉਹਨੂੰ ਲੱਗਿਆ ਵੀ ਮੈਨੂੰ ਸ਼ਾਇਦ ਖਤਰਾ ਹੋ ਸਕਦਾ ਹੈ, ਤਾਂ ਉਹਨੇ ਇੱਕ ਆਫੀਸਰ ਨੂੰ ਵੀ ਇਸ ਤਰੀਕੇ ਦੇ ਨਾਲ ਜਿਹੜਾ ਫੜ ਕੇ ਤੇ ਉਹਨੂੰ ਜੱਫਾ ਪਾ ਕੇ ਸਿੱਟਿਆ ਵੀ ਉਹ ਆਫੀਸਰ ਵੀ ਜਿਹੜਾ ਉਹ ਇੰਜਰਡ ਹੋ ਗਿਆ। ਬਾਅਦ ਦੇ ਵਿੱਚ ਦੱਸਦੇ ਆ ਵੀ ਇਹ ਜਿਹੜੇ ਮਾਸਕਡ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਜਿਹੜੇ ਆਫੀਸਰ ਸੀਗੇ, ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਗੋਲੀ ਚਲਾਤੀ, ਜਿਹੜੀ ਗੋਲੀ ਕਿ ਇਹਦੇ ਟਰੱਕ ਦੇ ਉੱਤੇ ਜਾ ਲੱਗੀ। ਜਿਹੜਾ ਇਹਦਾ ਅਟਾਰਨੀ ਆ, ਉਹਨਾਂ ਨੇ ਕਿਹਾ ਵੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਜਿਹੜੇ ਏਜੰਟਸ ਨੇ ਉਹ 4:18 ਤੇ ਇਹਦੇ ਘਰੇ ਆਏ ਸੀ ਸਵੇਰੇ। ਉਹਨਾਂ ਦੇ ਕੋਲੇ ਉਹਦੇ ਜਿਹੜੇ ਰਿਮੂਵਲ ਦੇ ਬਾਰੇ ਜਾਣਕਾਰੀਆਂ ਸੀਗੀਆਂ, ਮਿਲਟਰੀ ਵਹੀਕਲ ਸੀਗੇ, ਤੇ ਉਹ ਕਹਿੰਦੇ ਵੀ ਦਰਜਨ ਤੋਂ ਵੱਧ ਜਿਹੜੇ ਫੁੱਲੀ ਆਰਮਡ ਸੀਗੇ। ਉਹਨਾਂ ਦਾ ਜਿਹੜਾ ਤਰੀਕਾਕਾਰ ਸੀਗਾ ਇਹਨੂੰ ਟੈਕਲ ਕਰਨ ਦਾ ਜਾਂ ਇਹਦੇ ਘਰ ਦੇ ਵਿੱਚ ਦਾਖਲ ਹੋਣ ਦਾ, ਕਹਿੰਦਾ ਵੀ ਇਹ ਬੰਦਾ ਉਹ ਤੋਂ ਡਰ ਗਿਆ ਜਦੋਂ ਇਹਨੇ ਵੇਖਿਆ ਵੀ ਉਹ ਆਰਮਡ ਨੇ, ਤੇ ਇਹਨੇ ਫਿਰ ਇੱਕ ਬੰਦੇ ਉੱਤੇ ਜਿਹੜਾ ਉਹ ਹਮਲਾ ਕਰ ਦਿੱਤਾ ਸੀਗਾ। ਹੁਣ ਇਸ ਮਾਮਲੇ ਨੂੰ ਲੈ ਕੇ ਜਿਹੜਾ ਇਹਦਾ ਅਟਾਰਨੀ ਆ ਤੇ ਜਿਹੜੇ ਆਈਸ ਦੇ ਜਿਹੜੇ ਵੀ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਜਾਂ ਸਪੋਕਸਪਰਸਨ ਨੇ, ਉਹ ਹੁਣ ਇੱਕ ਦੂਜੇ ਉੱਤੇ ਜਿਹੜੀ ਇਸ ਮਾਮਲੇ ਦੀ ਮਿੱਟੀ ਆ ਉਹ ਝਾੜ ਰਹੇ ਨੇ। ਇੱਕ ਪੱਖ ਦਾ ਕਹਿਣਾ ਇਹ ਹੈ ਵੀ ਇਹ ਬੰਦੇ ਸਾਡੇ ਤੋਂ ਸਾਨੂੰ ਖਤਰਾ ਹੋ ਸਕਦਾ ਸੀਗਾ, ਤੇ ਇਹਨੇ ਪਤਾ ਹੋਣ ਦੇ ਬਾਵਜੂਦ ਵੀ ਆਈਸ ਨੇ ਮੇਰੇ ਘਰੇ ਛਾਪਾ ਮਾਰਿਆ, ਜਾਣ ਬੁੱਝ ਕੇ ਇੰਟੈਂਸ਼ਨਲੀ ਅਟੈਕ ਕੀਤਾ। ਉਹਦੇ ਵਕੀਲ ਦਾ ਕਹਿਣਾ ਹੈ ਵੀ ਇਹ ਡਰ ਗਿਆ, ਤੇ ਇਹਨੇ ਆਖਿਆ ਵੀ ਸ਼ਾਇਦ ਮੈਨੂੰ ਕਿਤੇ ਖਤਮ ਹੀ ਨਾ ਕਰ ਦੇਣ, ਤੇ ਇਹਨੇ ਤਾਂ ਕਰਕੇ ਅਟੈਕ ਕੀਤਾ ਸੀਗਾ। ਹੁਣ ਜਿਹੜਾ ਫੈਡਰਲ ਮੈਜਿਸਟ੍ਰੇਟ ਆ ਉਹਨੇ ਆਰਡਰ ਕੀਤਾ ਵੀ ਇਹਨੂੰ ਜੇ ਰਿਲੀਜ਼ ਕਰਨਾ ਤਾਂ 5000 ਦਾ ਜਿਹੜਾ ਬੌਂਡ ਆ ਉਹ ਭਰਨਾ ਪਊਗਾ ਜੀ। ਅਗਲੀ ਖਬਰ ਵੱਲ ਚਲੀਏ। ਇੱਕ ਬਜਟ ਕੈਰੀਅਰ ਸਪਿਰਿਟ 에ਅਰਲਾਈਨਸ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਨਵੀਂ ਬੈਂਕਰਪਸੀ ਜਿਹੜਾ ਚੈਪਟਰ 11 ਆ ਉਹ ਫਾਈਲ ਕਰਨ ਜਾ ਰਹੇ ਆ, ਤਾਂ ਕਿ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਸ ਨੂੰ ਰੀਆਰਗੇਨਾਈਜ਼ ਕੀਤਾ ਜਾ ਸਕੇ। ਜੀ ਕਾਫੀ ਸਸਤੀਆਂ ਇਹਨਾਂ ਦੀਆਂ ਟਿਕਟਾਂ ਹੁੰਦੀਆਂ ਸੀਗੀਆਂ ਇਸ 에ਅਰਲਾਈਨ ਦੀਆਂ, ਪਰ ਉਹਨਾਂ ਨੇ ਕਿਹਾ ਵੀ ਹਜੇ ਵੀ ਸਾਡੀਆਂ ਜਿਹੜੀਆਂ ਫਲਾਈਟਸ ਆ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਲੋਕਾਂ ਨੂੰ ਟਿਕਟਸ ਆਪਣੀਆਂ ਜਿਹੜੀਆਂ ਬੁੱਕ ਕਰਾ ਲੈਣੀਆਂ ਚਾਹੀਦੀਆਂ ਹੈਗੀਆਂ। CEO ਡੇਵ ਡੇਵਿਸ ਜੋ ਆ, ਉਹਨਾਂ ਨੇ ਪਹਿਲਾਂ ਵੀ ਇੱਕ ਚੈਪਟਰ 11 ਫਾਈਲ ਕੀਤੀ ਸੀਗੀ, ਤਾਂ ਕਿ ਉਹਨਾਂ ਦਾ ਜਿਹੜਾ ਕਰਜ਼ਾ ਆ ਉਹ ਘਟਾਇਆ ਜਾ ਸਕੇ ਤੇ ਕੈਪੀਟਲ ਨੂੰ ਜਿਹੜਾ ਵਧਾਇਆ ਜਾ ਸਕੇ। ਤੇ ਜਿਹੜੇ ਫਲਾਈਟ ਅਟੈਂਡੈਂਟਸ ਆ ਉਹਨਾਂ ਨੂੰ ਇਹ ਦੱਸਿਆ ਗਿਆ, ਵਾਰਨਿੰਗ ਦਿੱਤੀ ਗਈ ਹੈ ਯੂਨੀਅਨ ਲੀਡਰਸ ਵੱਲੋਂ ਵੀ ਪੋਸੀਬਲ ਜਿੰਨੇ ਵੀ ਸਿਨੈਰੀਓ ਹੋ ਸਕਦੇ ਉਹਨਾਂ ਦੇ ਲਈ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈਗਾ ਆ। ਕਹਿੰਦੇ ਵੀ ਸਪਿਰਿਟ 에ਅਰਲਾਈਨ ਨੇ ਇਹ ਕਿਹਾ ਵੀ ਉਹਨਾਂ ਨੇ $2005 ਬਿਲੀਅਨ 2020 ਤੋਂ ਲੈ ਕੇ ਹੁਣ ਤੱਕ ਜਿਹੜਾ ਲੂਜ਼ ਕੀਤਾ ਹੈਗਾ, ਇਹ ਜਿਹੜੀ ਚੈਪਟਰ 11 ਫਾਈਲਿੰਗ ਆ ਉਹਦੇ ਵਿੱਚ ਦੱਸਿਆ ਹੈਗਾ। ਕਹਿੰਦੇ ਵੀ $2.4 ਬਿਲੀਅਨ ਦਾ ਆਲਰੇਡੀ ਕਰਜ਼ਾ ਇਸ 에ਅਰਲਾਈਨ ਦੇ ਉੱਤੇ ਹੈਗਾ, ਤੇ ਡਿਊ ਮੋਸਟਲੀ ਹੈਗਾ 2030 ਦੇ ਵਿੱਚ, ਤੇ ਹੁਣ ਉਹਨਾਂ ਦੇ ਕੋਲ ਕੈਸ਼ ਹੈ ਨਹੀਂ, ਤੇ ਇਸ ਕਰਕੇ ਜਿਹੜੀ ਚੈਪਟਰ 11 ਆ ਉਹ ਫਾਈਲ ਕੀਤੀ ਗਈ ਹੈਗੀ। ਜੀ, ਅਗਲੀ ਗੱਲ ਕਰੀਏ ਸੋਸ਼ਲ ਸਿਕਿਉਰਿਟੀ ਦੇ ਬਾਰੇ। ਸੋਸ਼ਲ ਸਿਕਿਉਰਿਟੀ ਆਪਾਂ ਨੂੰ ਪਤਾ ਹੀ ਹੈ ਵੀ ਕਿੰਨੀ ਅਹਿਮੀਅਤ ਰੱਖਦਾ ਹੈ ਅਮਰੀਕਨਸ ਦੇ ਲਈ। ਜੇਕਰ ਤੁਸੀਂ ਅਮਰੀਕਨ ਆ ਤੇ ਸੋਸ਼ਲ ਸਿਕਿਉਰਿਟੀ ਨੰਬਰ ਤੁਹਾਡਾ ਜਿਹੜਾ ਉਹ ਕਿੰਨਾ ਜ਼ਰੂਰੀ ਹੈ, ਕਿੰਨਾ ਇੰਪੋਰਟੈਂਟ ਹੈ। ਕਹਿੰਦੇ ਵੀ ਇੱਕ ਵਿਸਲ ਬਲੋਅਰ ਜਿਹੜੇ ਕੰਪਲੇਂਟ ਚਲਾਈ ਸੀ, ਤੇ ਕੰਪਲੇਂਟ ਵੀ ਕੀਤੀ ਸੀ ਤੇ ਕੰਪੇਨ ਵੀ ਚਲਾਈ ਸੀ, ਇਹ ਕਲੇਮ ਕੀਤਾ ਸੀਗਾ ਕਿ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਹੈ, ਉਹਨੇ ਕਈ ਅਮਰੀਕਨਸ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਮਰੀਕਨਸ ਦੀ ਜਿਹੜਾ ਸੋਸ਼ਲ ਸਿਕਿਉਰਿਟੀ ਡਾਟਾ ਉਹਨੂੰ ਰਿਸਕ ਤੇ ਪਾ ਦਿੱਤਾ ਹੈ। ਹੁਣ ਚਾਰਲਸ ਬੋਰਗਸ ਇਹਦਾ ਨਾਮ ਦੱਸਿਆ ਗਿਆ, ਇਹਨੇ ਜਿਹੜਾ ਪੋਸਟ ਐਟ ਦੀ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਉਹ ਸਰਵ ਵੀ ਕੀਤਾ। ਜਨਵਰੀ ਦੇ ਵਿੱਚ ਇਹਨੇ ਇੱਕ ਰੈਜ਼ਿਗਨੇਸ਼ਨ ਲੈਟਰ ਲਿਖਿਆ ਸੀਗਾ, ਜਿਹਦੇ ਵਿੱਚ ਉਹਨੇ ਕਿਹਾ ਸੀਗਾ ਵੀ ਜਿਹੜੀ ਏਜੰਸੀ ਹੈ ਉਹਨੇ ਐਕਸ਼ਨ ਲਏ ਨੇ ਉਹਦੇ ਵਿਰੁੱਧ ਜਾਣਬੁੱਝ ਕੇ। ਕਹਿੰਦੇ ਵੀ ਇਹ ਇੰਪੋਸੀਬਲ ਹੈ ਵੀ ਮੈਂ ਕੋਈ ਆਪਦੀ ਜੌਬ ਦੇ ਨਾਲ ਇਲੀਗਲੀ ਜਿਹੜਾ ਕੰਮ ਕਰਾਂ ਜਾਂ ਅਨਐਥਿਕਲੀ ਕੁਝ ਕਰਾਂ, ਤੇ ਇਹ ਕਹਿੰਦਾ ਵੀ ਮੇਰੇ ਨਾਲ ਧੱਕਾ। ਬਾਅਦ ਦੇ ਵਿੱਚ ਇਸ ਬੰਦੇ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀਗਾ ਵੀ ਜਿਹੜਾ ਸੋਸ਼ਲ ਸਿਕਿਉਰਿਟੀ ਨੰਬਰ ਹੈ ਉਹ ਅਮਰੀਕਨਸ ਦਾ ਡਾਟਾ ਜਿਹੜਾ ਉਹ ਰਿਸਕ ਤੇ ਆ। ਉਹਨੇ ਵਿਸਲ ਬਲੋਅਰ ਕੰਪਲੇਂਟ ਵੀ ਜਿਹੜੀ ਆ ਉਹ ਪਾਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਐਲਨ ਮਸਕ ਦਾ ਜਿਹੜਾ ਡੌਜ ਆ ਉਹ ਇੰਪਲਾਈ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਇਨਵੋਲਵ ਹੋ ਸਕਦੇ ਨੇ, ਜਾਂ ਉਹਨਾਂ ਦਾ ਜਿਹੜਾ ਕੰਮਕਾਰ ਕਰਨ ਦਾ ਤਰੀਕਾ ਉਹ 300 ਮਿਲੀਅਨ ਅਮਰੀਕਨਸ ਜਿਹੜੇ ਨੇ ਉਹਨਾਂ ਨੂੰ ਰਿਸਕ ਦੇ ਵਿੱਚ ਪਾ ਸਕਦਾ। ਕਹਿੰਦੇ ਵੀ ਇਹਦੀ ਜਿਹੜੀ ਕਾਪੀ ਆ ਉਹ ਕ੍ਰੀਏਟ ਕੀਤੀ ਜਾ ਰਹੀ ਆ। ਸੋ ਉਸ ਤੋਂ ਬਾਅਦ ਉਹ ਬੰਦਾ ਜਿਹੜਾ ਆਪਣੀ ਜੌਬ ਤੋਂ ਰਿਜ਼ਾਈਨ ਕਰ ਜਾਂਦਾ, ਪਰ ਇਹਨੇ ਜਿਹੜਾ
ਇਸ ਮਾਮਲੇ ਉੱਤੇ ਖੁਲਾਸਾ ਕਹਿ ਲਓ, ਜਾਂ ਖੁਲਾਸਾ ਤਾਂ ਹਾਲੇ ਨਹੀਂ ਕਹਿ ਸਕਦੇ, ਖੁਲਾਸਾ ਤਾਂ ਉਹ ਹੁੰਦਾ ਵੀ ਜੇ ਕੋਈ ਘਟਨਾ ਵਾਕਈ ਵਾਪਰ ਗਈ ਤਾਂ ਉਸ ਤੋਂ ਬਾਅਦ ਕੋਈ ਬੰਦਾ ਉਸਦੇ ਬਾਰੇ ਪਾਰਦਰਸ਼ਤਾ ਦੇ ਨਾਲ ਕੋਈ ਗੱਲ ਕਹਿੰਦਾ। ਪਰ ਅਸਲ ਦੇ ਵਿੱਚ ਇਸ ਬੰਦੇ ਦੇ ਇਸ ਕਥਨ ਤੋਂ ਬਾਅਦ ਕਿ ਡੌਜ ਨੇ ਕਾਪੀਜ਼ ਕੀਤੀਆਂ ਨੇ ਉਹਦੀਆਂ, ਤਾਂ ਉਸ ਤੋਂ ਬਾਅਦ ਅਮਰੀਕਨਸ ਜਿਹੜੇ ਨੇ ਉਹਨਾਂ ਦੇ ਵਿੱਚ ਡੌਜ ਦਾ ਜਿਹੜਾ ਕੰਮਕਾਰ ਹੈ ਉਸ ਨੂੰ ਲੈ ਕੇ ਵੀ ਜਿਹੜੀ ਚਰਚਾ ਉਹ ਚੱਲ ਪਈ ਆ। ਹੁਣ ਇਹਨੇ ਇਸ ਦੀ ਗੱਲ ਨੂੰ ਸਪੇਸ ਬਹੁਤ ਮਿਲੀ। ਤੁਹਾਨੂੰ ਪਤਾ ਵੀ ਸੋਸ਼ਲ ਸਿਕਿਉਰਿਟੀ ਨੰਬਰ ਜਿਹੜਾ ਉਹ ਕਿੰਨਾ ਅਮਰੀਕਾ ਦੇ ਵਿੱਚ ਵੱਡਾ ਮੁੱਦਾ ਹੈ। ਹੁਣ ਜਿਹੜਾ ਇਹਦੇ ਬੰਦੇ ਦਾ ਰਿਜ਼ਾਈਨ ਤੋਂ ਬਾਅਦ ਅਮਰੀਕਾ ਦੇ ਵਿੱਚ ਇਸ ਗੱਲ ਦੀ ਚਰਚਾ ਕਿ ਵਾਕਈ ਇਹ ਹੋ ਰਿਹਾ, ਤੇ ਜੇਕਰ ਇਹ ਹੋ ਰਿਹਾ ਤਾਂ ਕਿੰਨੇ ਥਾਵਾਂ ਤੇ ਹੋ ਰਿਹਾ, ਕੀ ਹੋਰਾਂ ਥਾਵਾਂ ਤੇ ਵੀ ਜਿਹੜੇ ਫੈਡ ਦੇ ਅਦਾਰੇ ਨੇ ਜਾਂ ਜਿੱਥੇ ਅਮਰੀਕਨਸ ਦਾ ਡਾਟਾ ਕਿਸੇ ਵੀ ਰੂਪ ਦੇ ਵਿੱਚ, ਚਾਹੇ ਉਹ ਹੋਰ ਕੋਈ ਜਿੱਥੇ ਕੋਈ ਟੈਕਸ ਭਰਦੇ ਆ ਜਾਂ ਸੋਸ਼ਲ ਸਿਕਿਉਰਿਟੀ ਆ ਜਾਂ ਕੋਈ ਹੋਰ, ਕੀ ਉੱਥੇ ਵੀ ਇਸ ਤਰ੍ਹਾਂ ਦਾ ਡਾਟਾ ਕੋਈ ਕਾਪੀ ਕੀਤਾ ਜਾ ਰਿਹਾ। ਸੋ ਇਸ ਮਾਮਲੇ ਦੀ ਖਾਸੀ ਚਰਚਾ, ਹਾਲਾਂਕਿ ਉਹਦਾ ਰੈਜ਼ਿਗਨੇਸ਼ਨ ਲੈਟਰ ਜਿਹੜਾ ਉਹ ਆ ਗਿਆ, ਪਰ ਚਾਰਲਸ ਬੋਗਸ ਦੀ ਇੱਕ ਗੱਲ ਕਰਕੇ, ਇੱਕ ਟਿੱਪਣੀ ਕਰਕੇ ਜਿਹੜਾ ਉਹਨੇ ਡੌਜ ਦੇ ਸਾਰੇ ਕੰਮਕਾਰ ਉੱਤੇ ਜਿਹੜੇ ਸ਼ੰਕੇ ਨੇ ਉਹ ਖੜੇ ਕਰ ਦਿੱਤੇ ਨੇ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਹੈ, ਤੇ ਜਾਂਦੇ ਜਾਂਦੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਡਾਓ ਜੋਨ ਇੰਡਸਟਰੀਅਲ ਜਿਹੜਾ ਡਾਊਨ ਗਿਆ 0.20% ਤੇ ਕਲੋਜ਼ ਹੋਇਆ 45,544.88 ਦੇ ਉੱਤੇ। S&P ਇੰਡੈਕਸ ਡਾਊਨ ਗਿਆ 0.64% ਤੇ ਕਲੋਜ਼ ਹੋਇਆ 6,460.26 ਦੇ ਉੱਤੇ। ਨੈਸਡੈਕ ਡਾਊਨ ਗਿਆ 1.15% ਤੇ ਕਲੋਜ਼ ਹੋਇਆ 21,455.55 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ 88 ਰੁਪਏ ਤੇ 15 ਪੈਸੇ ਦੇ ਬਰਾਬਰ। ਸਵੇਰੇ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਪਡੇਟ ਅਮਰੀਕਾ, ਤਾਂ ਉਦੋਂ ਇਤਿਹਾਸਿਕ ਲੈਵਲ ਤੇ ਗਿਆ ਸੀ 88 ਰੁਪਏ ਤੇ 30 ਪੈਸਿਆਂ ਦੇ ਉੱਤੇ, ਹੁਣ 88 ਰੁਪਏ ਤੇ 15 ਪੈਸਿਆਂ ਦੇ ਉੱਤੇ ਆ। ਪਾਕਿਸਤਾਨ ਦਾ ਜਿਹੜਾ ਰੁਪਈਆ ਉਹ ਇੱਕ ਯੂਐਸ ਡਾਲਰ ਦੇ ਬਰਾਬਰ ਰਿਹਾ 281 ਰੁਪਏ ਤੇ 75 ਪੈਸਿਆਂ ਦੇ ਬਰਾਬਰ ਯੂਐਸ ਡਾਲਰ ਦੀ ਕੀਮਤ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਪਰ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ ਕਿ ਕੱਲ ਨੂੰ ਜਿਹੜਾ ਸ਼ੋਅ ਹੁੰਦਾ ਅਪਡੇਟ ਇਮੀਗ੍ਰੇਸ਼ਨ ਦਾ, ਜੇ ਤਿਰਕੀ ਆਉਣਾ ਉਹਨਾਂ ਦੇ ਨਾਲ, ਵਕੀਲ ਦੇ ਨਾਲ, ਕੁਛ ਰੀਜ਼ਨਸ ਕਰਕੇ, ਘਰੇਲੂ ਰੀਜ਼ਨ ਕਰਕੇ ਉਹਨਾਂ ਕਾਲਸ ਨਹੀਂ ਲੈ ਸਕਾਂਗੇ, ਪਰ ਸ਼ੋਅ ਜ਼ਰੂਰ ਹੋਊਗਾ, ਕਿਉਂਕਿ ਇਸ ਹਫਤੇ ਦੇ ਵਿੱਚ ਕੀ ਕੁਝ ਇਮੀਗ੍ਰੇਸ਼ਨ ਨਾਲ ਰਿਲੇਟਡ ਮੈਟਰਸ ਜਿਹੜੇ ਹੈਗੇ ਆ ਜੀ ਬਿਲਕੁਲ। ਉਹਨਾਂ ਦੇ ਬਾਰੇ ਡਿਸਕਸ ਕੀਤਾ ਜਾਊਗਾ। ਕੋਈ ਲਾ ਚੇਂਜ ਹੋਇਆ ਜਾਂ ਕੀ ਹੋਇਆ ਹੈਗਾ ਉਹ ਜ਼ਰੂਰ ਆਪਾਂ ਡਿਸਕਸ ਕਰਾਂਗੇ, ਪਰ ਕਾਲਸ ਸ਼ਨੀਚਰਵਾਰ ਨੂੰ ਨਹੀਂ ਲਵਾਂਗੇ। ਸੋ ਸੁਣਨਾ ਜ਼ਰੂਰ, 9 ਵਜੇ ਦੇ ਕਰੀਬ ਸ਼ੁਰੂ ਹੁੰਦਾ ਹੈਗਾ ਸ਼ੋਅ। ਤੇ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।